ਕਿ FMCSA ਵੱਲੋਂ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਦਾ ਰੂਲ ਸੀਗਾ ਜਿਹੜਾ 2020 ਸ਼ੁਰੂ ਹੋਇਆ ਸੀਗਾ ਤੇ 4 ਸਾਲ ਹੋ ਗਏ ਠੱਪ ਪਏ ਨੂੰ, ਉਹਦੇ ਬਾਰੇ ਦੇ ਵਿੱਚ ਜਿਹੜੀਆਂ ਉਹ ਰੂਲ ਮੇਕਿੰਗ ਪ੍ਰੋਸੈਸ ਜਿਹੜਾ ਆ ਬ੍ਰੋਕਰ ਟਰਾਂਸਪੇਰੈਂਸੀ ਦਾ ਸ਼ੁਰੂ ਦੁਆਰਾ ਮਤਲਬ ਕਿ ਪ੍ਰਪੋਜ਼ ਕੀਤਾ ਗਿਆ ਜੀ। ਸੋ ਉਹਦਾ ਕਾਫੀ ਵੇਟ ਕਰਕੇ ਜਿਹੜੀ ਚੀਜ਼ ਹੋ ਰਹੀ ਆ, ਇਹਦੇ ਉੱਤੇ ਕਾਫੀ ਅੱਕ ਸੀਗੀ ਸਾਰਿਆਂ ਦੀ ਕਿ ਇਹ ਅਜੇ ਤੱਕ ਜਿਹੜਾ ਆ ਇਹ ਸ਼ੁਰੂ ਨਹੀਂ ਸੀ ਹੋਇਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸਾਡੇ, ਖਾਸ ਕਰਕੇ ਆਪਣੇ ਜਿੰਨੇ ਵੀ ਕੈਰੀਅਰਸ ਹੈਗੇ ਆ ਉਹਨਾਂ ਦੇ ਲਈ ਬੇਨਤੀ ਆ ਕਿ ਤੁਸੀਂ ਇਹਦੇ ਵੱਲ ਬਿਲਕੁਲ ਧਿਆਨ ਦਿਓ, ਇਹਨਾਂ ਚੀਜ਼ਾਂ ਦੇ ਵੱਲ ਬਿਲਕੁਲ ਧਿਆਨ ਦਿਓ। ਔਰ ਜਦੋਂ ਹੁਣ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ 4 ਰਿਵੀਜ਼ਨਸ ਕੀਤੀਆਂ ਹੈਗੀਆਂ ਰਾਜਕਰਨ ਇਸ ਰੂਲ ਮੇਕਿੰਗ ਪ੍ਰੋਸੈਸ ਵਿੱਚ, ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਆ ਉਹਦੇ ਵਿੱਚ ਪਹਿਲਾ ਜਿਹੜਾ ਰੂਲ ਸੀਗਾ ਪ੍ਰਪੋਜ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸੀਗਾ ਕਿ ਬ੍ਰੋਕਰ ਪੇਪਰ ਫਾਰਮੈਟ ਦੇ ਵਿੱਚ ਜਿਹੜੀਆਂ ਉਹਨਾਂ ਦੇ ਪੇਪਰ ਵਰਕ ਆ ਜਾਂ ਬੈਕ ਐਂਡ ਪੇਪਰ ਵਰਕ ਆ ਉਹ ਸਿਰਫ ਪੇਪਰ ਫਾਰਮੈਟ ਦੇ ਵਿੱਚ ਦੇ ਸਕਦਾ ਆ ਤੇ ਆਪਣੇ ਹੈੱਡਕੁਆਟਰ ਤੋਂ ਦੇ ਸਕਦਾ ਆ। ਸੋ ਜੇ ਤੁਸੀਂ ਲੋਡ ਤੁਸੀਂ ਕੈਲੀਫੋਰਨੀਆ 'ਚ ਕੀਤਾ ਹੈ ਤੇ ਉਹਨਾਂ ਦਾ ਹੈੱਡਕੁਆਟਰ ਨਿਊਯਾਰਕ ਆ ਤੇ ਤੁਹਾਨੂੰ ਉਹ ਪੇਪਰ ਦੇਖਣ ਲਈ ਨਿਊਯਾਰਕ ਉਹਨਾਂ ਦੇ ਹੈੱਡ ਆਫਿਸ ਜਾਣਾ ਪਊਗਾ। ਉਹ ਚੇਂਜ ਕਰਕੇ ਹੁਣ ਇਲੈਕਟ੍ਰੋਨਿਕ ਫਾਰਮੈਟ ਕਰ ਦਿੱਤੀ ਗਈ ਹੈ ਕਿ ਜਿਹੜਾ ਬ੍ਰੋਕਰ ਹੈਗਾ ਉਹਨੂੰ ਇਹ ਰੈਕਡ ਜਿਹੜੇ ਹੈਗੇ ਆ ਇਲੈਕਟ੍ਰੋਨਿਕ ਫਾਰਮੈਟ ਦੇ ਵਿੱਚ ਦੇਣੇ ਪੈਣਗੇ। ਓਕੇ, ਠੀਕ ਆ। ਦੂਸਰੀ ਜਿਹੜੀ ਚੇਂਜ ਕੀਤੀ ਹੈਗੀ ਆ ਉਹਦੇ ਵਿੱਚ ਰਿਵੀਜ਼ਨ ਆ ਉਹ ਆ ਕਿ ਬ੍ਰੋਕਰ ਦਾ ਜਿਹੜਾ ਰੈਕਡ ਹੈਗਾ ਆ ਉਹਦੇ ਵਿੱਚ ਜਿਹੜੀਆਂ ਆਈਟਮਾਈਜ਼ ਚੀਜ਼ਾਂ ਹੈਗੀਆਂ ਆ, ਜਿਹੜੀਆਂ ਆਈਟਮਾਈਜ਼ ਫੀਸ ਹੈਗੀ ਆ, ਚਾਰਜਸ ਹੈਗੇ ਆ, ਉਹ ਉਹਨੂੰ ਦਿਖਾਉਣੇ ਪੈਣਗੇ, ਬ੍ਰੋਕ ਡਾਊਨ ਕਰਨੇ ਪੈਣਗੇ। ਕਿਉਂਕਿ ਕਈ ਵਾਰੀ ਹੁਣ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਵਿਚਾਰ ਸੁਣਨ ਨੂੰ ਮਿਲਦਾ ਹੈ ਜਾਂ ਬਹੁਤ ਕੰਪਲੇਂਟ ਆ ਰਹੀ ਆ ਕਿ ਬ੍ਰੋਕਰ ਨੇ 2 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ ਕਲੇਮ ਪਾਤਾ ਤੇ ਉਹਨੇ ਦੱਸਿਆ ਨਹੀਂ ਵੀ ਕਿਹਦੇ ਲਈ ਕਲੇਮ ਪਿਆ ਆ। ਤੇ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਜਾਂ ਬ੍ਰੋਕਰ ਨੇ ਕਹਿਤਾ ਜੀ ਸ਼ਿਪਰ ਨੇ ਤੁਹਾਡਾ ਲੋਡ ਜਾਂ ਰਿਸੀਵਰ ਨੇ ਤੁਹਾਡਾ ਲੋਡ ਰਿਜੈਕਟ ਕਰਤਾ ਆ, ਜਾਂ ਕੋਈ ਵੀ ਕਲੇਮ ਪਾਤਾ, ਕੋਈ ਵੀ ਚੀਜ਼ ਕਹਿਤੀ ਤੇ ਕਹਿ ਕੇ ਉਹਦੇ ਪੈਸੇ ਕੱਟੇ ਜਾਂਦੇ ਆ ਕੈਰੀਅਰ ਦੇ। ਸੋ ਉਹ ਚੀਜ਼ਾਂ ਹੁਣ ਕੈਰੀਅਰ ਰਿਕੁਐਸਟ ਕਰ ਸਕਦਾ ਵੀ ਸਾਨੂੰ ਸ਼ੋਅ ਕਰੋ ਵੀ ਕਿੱਥੇ ਸ਼ਿਪਰ ਨੇ ਇਹ ਚੀਜ਼ਾਂ ਤੁਹਾਡੇ ਨਾਲ ਕੀਤੀਆਂ ਹੈਗੀਆਂ, ਜਾਂ ਇਹ ਚਾਰਜਸ ਤੁਹਾਨੂੰ ਲੇਟ ਪੇਮੈਂਟ ਜਾਂ ਲੇਟ ਡਿਲੀਵਰੀ ਚਾਰਜਸ ਜਾਂ ਕੁਛ ਵੀ ਚਾਰਜਸ ਆ ਇਹ ਕਿੱਥੇ ਤੁਹਾਡੇ ਤਾਈਂ ਲਾਏ ਹੈਗੇ ਆ। ਤੀਸਰੀ ਜਿਹੜੀ ਚੇਂਜ ਹੈਗੀ ਆ ਉਹ ਕੀਤੀ ਕਿ ਜਿਹੜਾ ਬ੍ਰੋਕਰ ਹੈਗਾ ਉਹਨਾਂ ਨੂੰ ਦੇ ਮਸਟ ਪ੍ਰੋਵਾਈਡ ਦਾ ਰੈਕਡਸ ਔਨ ਰਿਕੁਐਸਟ ਦੇ ਉੱਤੇ ਜਿਹੜੀ ਆ ਉਹ ਬ੍ਰੋਕਰ ਰਾਈਟ ਜਿਹੜੇ ਆ ਉਹ ਜਿਹੜੇ ਪੇਪਰ ਆ ਉਹ ਪ੍ਰੋਵਾਈਡ ਕਰੇ। ਤੇ ਚੌਥੀ ਜਿਹੜੀ ਹੈਗੀ ਆ ਉਹ ਹੋਰ ਇੰਪੋਰਟੈਂਟ ਹੈਗੀ ਆ ਕਿ ਬ੍ਰੋਕਰ ਮਸਟ ਪ੍ਰੋਵਾਈਡ ਦੀਜ਼ ਰੈਕਡਸ ਵਿਦਿਨ 48 ਆਵਰਸ ਆਫ ਦਾ ਰਿਕੁਐਸਟ। ਸੋ 48 ਘੰਟਿਆਂ ਦੇ ਵਿੱਚ ਜਿਹੜਾ ਬ੍ਰੋਕਰ ਹੈਗਾ ਇਹ ਰਿਕੁਐਸਟ ਦੇ ਕਰਨ ਤੋਂ ਬਾਅਦ ਪੇਪਰ ਜਿਹੜਾ ਪ੍ਰੋਵਾਈਡ ਕਰੂਗਾ। ਸੋ ਇਹ ਚੀਜ਼ਾਂ ਬਹੁਤ ਮਹੱਤਵਪੂਰਨ ਹੈਗੀਆਂ। ਔਰ ਇਸ ਵੇਲੇ ਮੈਂ ਫਿਰ ਇਹ ਚੀਜ਼ ਤੇ ਜ਼ੋਰ ਦਿੰਦਾ ਆ ਕਿ ਸਾਡੀ ਕਮਿਊਨਿਟੀ ਖਾਸ ਕਰਕੇ ਜਿਹੜੀ ਟਰੱਕਿੰਗ ਵਾਲੀ ਆ ਤੁਸੀਂ ਵੀ ਦੇਖਿਆ ਆ, ਮੈਂ ਵੀ ਦੇਖਿਆ, ਆਪਾਂ ਰੋਜ਼ ਦੇਖਦੇ ਆ ਕਿ ਆਪਣੇ ਕੋਲ ਕਿੰਨੇ ਕੈਰੀਅਰ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੀ ਆ ਉਹ ਕੰਪਲੇਂਟ ਕਰਦੇ ਆਣ ਕੇ ਗੱਲ ਕਰਦੇ ਆ। ਪਰ ਜਿੱਦਾਂ ਕਹਿ ਲਓ ਵੀ ਜਦੋਂ ਹੁਣ ਇਹ ਮੌਕਾ ਆਇਆ ਰੂਲ ਮੇਕਿੰਗ ਪ੍ਰੋਸੈਸ ਆ ਜੀ, ਇਹ ਪ੍ਰੋਸੈਸ ਹੈ ਜਿੱਥੇ ਅਸੀਂ ਹਿੱਸਾ ਲੈ ਸਕਦੇ ਹਾਂ, ਜਿੱਥੇ ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ, ਜਿੱਥੇ ਅਸੀਂ ਇਹਦੇ ਹੱਕ 'ਚ ਆ ਨਹੀਂ ਹੱਕ 'ਚ ਆ ਕੀ ਆ ਕਿੱਦਾਂ ਆ ਅਸੀਂ ਗੱਲ ਕਰ ਸਕਦੇ ਹਾਂ। ਬਿਲਕੁਲ ਠੀਕ ਹੈ ਨਾ। ਸੋ ਜੇ ਅੱਜ ਅਸੀਂ ਇੱਥੇ ਹਿੱਸਾ ਨਹੀਂ ਲਵਾਂਗੇ ਜਾਂ ਅੱਜ ਇੱਥੇ ਗੱਲ ਨਹੀਂ ਕਰਾਂਗੇ ਤੇ ਫਿਰ ਜਿਹੜਾ ਵੀ ਕਾਨੂੰਨ ਬਣਿਆ ਫਿਰ ਸਾਨੂੰ ਉਹ ਝੱਲਣਾ ਪੈਂਦਾ ਆ। ਸੋ ਅਸੀਂ ਬਾਅਦ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਰਦੇ ਹਾਂ ਜਾ ਕੇ ਉਹ ਕਰਨੀਆਂ ਪੈਂਦੀਆਂ। ਮੈਜੋਰਟੀ ਜਿਹੜੇ ਸਟੇਕ ਹੋਲਡਰਸ ਹੈਗੇ ਆ ਉਹਨਾਂ ਵੱਲੋਂ ਪੋਜ਼ਿਟਿਵ ਇੱਥੇ ਜਿਹੜੀ ਆ ਗੱਲ ਕੀਤੀ ਜਾ ਰਹੀ ਆ, ਪੋਜ਼ਿਟਿਵ ਚੀਜ਼ ਦੇ ਮਤਲਬ ਪੋਜ਼ਿਟਿਵਿਟੀ ਵੱਲ ਦੇਖਿਆ ਜਾ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਾਫੀ ਇੰਪੋਰਟੈਂਟ ਹੈਗੀਆਂ ਔਰ ਸਾਨੂੰ ਇਹਨਾਂ ਚੀਜ਼ਾਂ ਵੱਲ ਬਿਲਕੁਲ ਧਿਆਨ ਦੇਣ ਦੀ ਲੋੜ ਆ। ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦੇ ਕੇ ਤੇ ਸਾਰੀ ਜਿਹੜੀ ਪ੍ਰੋਬਲਮ ਆ ਉਹ ਬਾਅਦ ਦੇ ਵਿੱਚ ਖੜੀ ਕਰ ਲੈਂਦੇ ਆ। ਠੀਕ ਹੈ ਜੀ। ਸੋ ਇਹ ਹੁਣ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਬ੍ਰੋਕਰ ਟਰਾਂਸਪੇਰੈਂਸੀ, ਇੱਕ ਵਾਰੀ ਮੈਂ ਕਹੂੰਗਾ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਇਹ ਥੋੜ੍ਹਾ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਦਾ ਰੌਲਾ ਕੀ ਸੀ, ਆਪਣੇ ਬ੍ਰੋਕਰਸ ਨੂੰ ਲੈ ਕੇ ਕੀ ਜਿਹੜਾ ਉਹ ਰੌਲਾ ਰੱਪਾ ਸੀਗਾ, ਥੋੜ੍ਹਾ ਜਿਹਾ ਬੈਕਗਰਾਊਂਡ ਦੱਸ ਤੇ ਰੀਫਰੈਸ਼ ਕਰ ਦਿਓ ਸਾਰਿਆਂ ਨੂੰ ਵੀ ਮਸਲਾ ਓਵਰਆਲ ਇਹ ਜਿਹੜਾ ਸੀਗਾ ਕੀ ਮਸਲਾ। ਰਾਜਕਰਨ ਸਿੰਪਲ ਆ ਕਿ ਜਦੋਂ ਬ੍ਰੋਕਰ ਕੋਲੋਂ ਲੋਡ ਲਿਆ ਜਾਂਦਾ ਆ ਤੇ ਇਹ ਗੱਲ ਚੱਲਦੀ ਸੀਗੀ ਕਿ ਬ੍ਰੋਕਰ ਜਿਹੜਾ ਹੈਗਾ ਆ ਉਹਨੂੰ ਕਿੰਨਾ ਰੇਟ ਮਿਲਿਆ, ਉਹਨੇ ਕਿੰਨੇ ਪਰਸੈਂਟੇਜ ਰੱਖਿਆ ਤੇ ਕਿੰਨਾ ਅੱਗੇ ਕੈਰੀਅਰ ਨੂੰ ਦਿੱਤਾ। ਸੋ ਸਿੰਪਲ ਕਹਾਣੀ ਸੀਗੀ ਕਿ ਬ੍ਰੋਕਰ ਦੀ ਟਰਾਂਸਪੇਰੈਂਸੀ ਹੈ ਨਹੀਂ ਗੀ, ਕੈਰੀਅਰਸ ਨੂੰ
ਬ੍ਰੋਕਰ ਕਿੰਨੇ ਦਾ ਲੋਡ ਲੈ ਰਿਹਾ, ਕੈਰੀਅਰ ਨੂੰ ਕਿੰਨੇ ਦਾ ਦੇ ਰਿਹਾ, ਉਹ ਚੀਜ਼ ਦੇ ਉੱਤੇ ਜਿਹੜੀ ਸਾਰਾ ਮੁੱਦਾ ਸੀਗਾ। ਸੋ ਜਦੋਂ ਕਹਿੰਦੇ ਆ ਵੀ ਉਹ ਖਿੱਦੋ ਮਤਲਬ ਕਿ ਜਦੋਂ ਖੁੱਲਦਾ ਗਿਆ, ਅੱਗੇ ਦੀ ਅੱਗੇ ਹੋਰ ਪਰਤਾਂ ਖੁੱਲਦੀਆਂ ਗਈਆਂ ਤੇ ਪਤਾ ਲੱਗਦਾ ਗਿਆ ਕਿ ਬਹੁਤ ਜ਼ਿਆਦਾ ਧਾਂਦਲੀ ਹੋ ਰਹੀ ਹੈ, ਬਹੁਤ ਜ਼ਿਆਦਾ ਇੱਥੇ ਧੱਕਾ ਹੋ ਰਿਹਾ। ਔਰ ਨਾਟ ਓਨਲੀ ਕਿ ਰੇਟ ਦੇ ਉੱਤੇ ਲੁਕਾ ਕੀਤਾ ਜਾ ਰਿਹਾ, ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਕੁਐਸਚਨਸ ਆਉਂਦੇ ਆ, ਬਾਅਦ ਵਿੱਚ ਜਿਹੜੇ ਕਲੇਮਸ ਪੈਂਦੇ ਆ, ਜਾਂ ਬਾਅਦ ਵਿੱਚ ਜਿਹੜੀਆਂ ਸ਼ਾਰਟੇਜ ਹੋ ਜਾਂਦੀ ਆ। ਹੁਣ ਜੇ ਸ਼ਾਰਟੇਜ ਕਿਸੇ ਟਰੱਕ ਦੇ ਵਿੱਚ ਸ਼ਿਪਰ ਨੇ 100 ਪੈਕਟ ਸ਼ਾਰਟ ਲੱਦੇ ਹੈਗੇ ਆ, ਉਹਦੇ ਵਿੱਚ ਕੈਰੀਅਰ ਦਾ ਤੇ ਕੋਈ ਕਸੂਰ ਨਹੀਂ ਨਾ ਹੈਗਾ, ਤੇ ਉਹ ਜਾ ਕੇ ਉੱਥੇ ਉਹਦੇ ਨਾਂ ਤੇ ਕੋਈ ਚੀਜ਼ ਪਾ ਦੇਣੀ, ਠੀਕ ਹੈ ਨਾ, ਉਹਦੇ ਨਾਂ ਤੇ ਕੋਈ ਚੀਜ਼ ਕਰ ਦੇਣੀ, ਜਾਂ ਸ਼ਿਪਰ ਦੇ ਕੋਲੋਂ ਜਿਹੜਾ ਆ ਬ੍ਰੋਕਰ ਉਹ ਆਪਣਾ ਵੇਟਿੰਗ ਟਾਈਮ ਜਿਹੜਾ ਆ, ਡਿਟੈਂਸ਼ਨ ਟਾਈਮ ਉਹ ਲੈ ਲੈਂਦਾ ਆ, ਲੇਕਿਨ ਅੱਗੇ ਨਹੀਂ ਦਿੰਦਾ ਕੈਰੀਅਰ ਨੂੰ ਕਿ ਸ਼ਿਪਰ ਨੇ ਨਹੀਂ ਦਿੱਤਾ, ਨਹੀਂ ਦੱਸਦਾ। ਜਾਂ ਜਦੋਂ ਟਰਨੂ ਹੁੰਦਾ ਆ ਵੀ ਟਰੱਕ ਨਾ ਆਰਡਰ ਨਾਟ ਯੂਜ਼ਡ ਹੈ ਨਾ, ਵੀ ਟਰੱਕ ਤੁਸੀਂ ਆਰਡਰ ਕੀਤਾ ਪਰ ਯੂਜ਼ ਨਹੀਂ ਕੀਤਾ, ਤੁਸੀਂ ਕਹਿ ਦਿੰਦੇ ਕਿ ਸ਼ਿਪਰ ਨੇ ਕੁਝ ਵੀ ਪੇ ਨਹੀਂ ਕੀਤਾ, ਠੀਕ ਹੈ ਨਾ। ਸੋ ਬਹੁਤ ਜ਼ਿਆਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਇਸ ਮਤਲਬ ਕਿ ਬ੍ਰੋਕਰ ਟਰਾਂਸਪੇਰੈਂਸੀ ਦੇ ਵਿੱਚ ਲੁਕੀਆਂ ਸੀਗੀਆਂ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਹੁਣ ਉਗੜ ਕੇ ਸਾਹਮਣੇ ਆਈਆਂ, ਔਰ ਇਹਨਾਂ ਦੇ ਵਿੱਚ ਕਾਫੀ ਹੋਰ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ। ਜਿਵੇਂ ਹੁਣ ਆਪਾਂ ਇੱਥੇ ਜ਼ਿਆਦਾ ਮੈਂ ਜਲਦੀ ਫਲਿੱਪ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਵਾਲਾ ਹੈਗਾ ਇਸ ਵੇਲੇ ਬਣ ਰਿਹਾ ਹੈਗਾ, ਸੇਮ ਇੱਕ ਜਿਹੜਾ 2022 ਦੇ ਵਿੱਚ ਜਿਹੜਾ ਬਣਿਆ ਸੀਗਾ, ਜਿਹੜੀ ਕਾਰਪੋਰੇਟ ਟਰਾਂਸਪੇਰੈਂਸੀ ਹੈਗੀ ਆ, ਉਹਦਾ ਵੀ ਜਿਹੜਾ ਡੈਡਲਾਈਨ ਆ ਉਹ ਜਲਦੀ ਆ ਰਹੀ ਹੈਗੀ ਆ, ਦਸੰਬਰ 31 ਨੂੰ। ਜਿਹੜਾ ਸਿਨਫਿਨ ਦੇ ਉੱਤੇ ਜਿਹੜੀ ਆਪਣੀ ਇਨਫੋਰਮੇਸ਼ਨ ਆ ਉਹ ਤੁਸੀਂ ਜਾ ਕੇ ਆਪਣੀ ਕੰਪਲੀਟ ਕਰਨੀ, ਆਪਣੀ ਕਾਰਪੋਰੇਸ਼ਨ ਦੀ ਜਾਂ LLC ਦੀ, ਉਹਦੇ ਲਈ ਵੀ ਰਾਜਕਿਰਨ ਮੈਨੂੰ ਬਹੁਤ ਕਾਲਸ ਆ ਰਹੀਆਂ ਕਿ ਲੋਕੀ ਕੋਈ $200, ਕੋਈ $500, ਮੈਨੂੰ $850 ਤੱਕ ਵੀ ਲੋਕਾਂ ਨੇ ਕਿਹਾ ਹੈਗਾ ਕਿ ਲੋਕਾਂ ਨੇ ਚਾਰਜ ਕੀਤਾ ਹੈਗਾ। ਪਰ ਉਹ ਇਨਫੋਰਮੇਸ਼ਨ ਤੁਸੀਂ ਸਾਡੇ ਨਾਪਤਾ ਦੇ ਪੇਜ ਤੇ ਜਾ ਕੇ ਰਿਸੋਰਸ ਟੈਬ ਦੇ ਥੱਲੇ ਅਸੀਂ ਉਹਦੇ ਲਿੰਕ ਪਾ ਦਿੱਤੇ ਆ। ਉਹ ਇਨਫੋਰਮੇਸ਼ਨ ਇਨਪੁਟ ਕਰਨ ਨੂੰ 5 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਹੈਗਾ। ਉਹ ਇਨਫੋਰਮੇਸ਼ਨ ਸਿੰਪਲ ਤੁਹਾਡੀ ਇਨਫੋਰਮੇਸ਼ਨ ਹੈਗੀ ਆ, ਤੁਸੀਂ ਉੱਥੇ ਜਾ ਕੇ ਇੱਕ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣੀ ਇਨਫੋਰਮੇਸ਼ਨ ਵਿਦਿਨ 10 ਮਿੰਟਸ ਤੁਸੀਂ ਸੈਂਡ ਕਰ ਸਕਦੇ ਆ। ਤੁਹਾਨੂੰ ਪ੍ਰਿੰਟ ਆਊਟ ਉੱਥੇ ਹੀ ਨਾਲ ਹੀ ਉਹ ਦੇ ਦਿੰਦੇ ਆ ਕਿ ਤੁਸੀਂ ਜਿਹੜੀ ਆ ਤੁਹਾਡੀ ਰਸੀਦ ਆ ਕਿ ਤੁਸੀਂ ਸਬਮਿਟ ਕਰਤਾ, ਨਾਲ ਹੀ ਤੁਹਾਨੂੰ ਈਮੇਲ ਵੀ ਆ ਜਾਂਦੀ ਆ ਤੁਹਾਡੇ ਉਸ ਪ੍ਰਿੰਟ ਦੀ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਸੌਖੀਆਂ ਹੈਗੀਆਂ। ਇਸ ਵੇਲੇ ਲੁੱਟ ਖਸੁੱਟ ਜਿਹੜੀ ਆ ਉਹ ਬਹੁਤ ਹੋ ਰਹੀ ਹੈਗੀ ਇਸ ਮਾਮਲੇ ਦੇ ਵਿੱਚ। ਸੋ ਪਲੀਜ਼ ਧਿਆਨ ਕਰੋ, ਜੇ ਤੁਹਾਨੂੰ ਕੋਈ $100 ਜਾਂ $50 ਚਾਰਜ ਕਰਦਾ ਆ ਉਹਦੇ ਕੋਈ ਤਾਂ ਜੈਨੂਇਨ ਹੈਗਾ, ਜੋ ਅਗਲੇ ਦਾ ਟਾਈਮ ਲੱਗਦਾ ਜੈਨੂਇਨ ਹੈਗਾ। ਜੇ ਤੁਸੀਂ ਹੁਣ ਉੱਥੇ ਜਾਂਦੇ ਆ ਤਾਂ ਤੁਹਾਨੂੰ ਕੋਈ, ਮੈਨੂੰ ਇੱਥੋਂ ਤੱਕ ਵੀ ਪਤਾ ਲੱਗਾ ਕਿ lawyers are charging $850 to file the information. It's just nothing, it's just a 5-minute work ਹੈ ਨਾ। ਸਿੰਪਲ ਤੁਹਾਡੀ ਇਨਫੋਰਮੇਸ਼ਨ ਵਿੱਚ ਭਰਨੀ ਹੈ, ਕੋਈ ਵੱਡੀ ਇਨਫੋਰਮੇਸ਼ਨ ਨਹੀਂ, ਕੋਈ ਟੈਕਨੀਕਲ ਕੁਐਸਚਨ ਨਹੀਂ ਹੈਗਾ ਵਿੱਚ। ਸੋ ਉਹ ਵੀ ਚੀਜ਼ਾਂ ਦਾ ਧਿਆਨ ਰੱਖੋ, ਉਹ ਵੀ ਚੀਜ਼ਾਂ ਨੂੰ ਤੁਸੀਂ ਆਪ ਕਰ ਸਕਦੇ ਆ। ਅਸੀਂ ਇਸੇ ਕਰਕੇ ਨਾਪਤਾ ਦੀ ਵੈਬਸਾਈਟ ਦੇ ਉੱਤੇ ਰਿਸੋਰਸਿਸ ਟੈਬ ਦੇ ਥੱਲੇ ਅਸੀਂ ਉਹ ਲਿੰਕ ਦੇ ਦਿੱਤੇ ਆ, ਡਾਇਰੈਕਟਲੀ ਤੁਸੀਂ ਉੱਥੇ ਕਲਿੱਕ ਕਰੋ, ਜਾ ਕੇ ਆਪਣੀ ਇਨਫੋਰਮੇਸ਼ਨ ਭਰੋ। ਸੋ ਇਦਾਂ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨੂੰ ਧਿਆਨ ਦਿਓ। ਇਹ ਚੀਜ਼ਾਂ ਦਾ ਬਹੁਤ ਜਿਹੜਾ ਇਸ ਵੇਲੇ ਲੁੱਟ ਖਸੁੱਟ ਤਾਂ ਬਹੁਤ ਜ਼ਿਆਦਾ ਹੋ ਰਹੀ ਆ, ਪਰ ਜਿਹੜੀ ਆ ਬ੍ਰੋਕਰ ਟਰਾਂਸਪੇਰੈਂਸੀ ਵਾਲੀ ਗੱਲ ਆ ਇਹਦੇ ਤੇ